ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅੱਜ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ, ਉਹਨਾਂ ਦਾ ਜਨਮ ਦਿਹਾੜਾ ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਮਨਾਇਆ ਗਿਆ। ਵੱਖ-ਵੱਖ ਥਾਵਾਂ 'ਤੇ ਇੱਥੇ ਜਿੱਥੇ ਅਸੀਂ ਬੈਠੇ ਹਾਂ ਅਮਰੀਕਾ ਕੈਨੇਡਾ ਦੇ ਵਿੱਚ, ਇੱਥੇ ਵੀ ਯੂਰਪ ਤੋਂ ਲੈ ਕੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇਸ ਸੰਬੰਧੀ ਜਿਹੜੇ ਸਮਾਗਮ ਨੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ, ਉਹਨਾਂ ਦੀ ਸੋਚ ਨੂੰ ਸਮਰਪਿਤ ਉਹ ਕਰਵਾਏ ਗਏ ਨੇ। ਸੋ ਅੱਜ ਜਿੱਥੇ ਅਸੀਂ ਇਸ ਵਿਸ਼ੇ ਦੇ ਉੱਪਰ ਵੀ ਗੱਲਬਾਤ ਕਰਾਂਗੇ, ਉੱਥੇ ਹੀ ਨਾਲ ਜਦੋਂ ਅਸੀਂ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਦੀ ਭਾਰਤ ਫੇਰੀ ਨੂੰ ਦੇਖਦੇ ਹਾਂ ਤਾਂ ਇੱਕ ਮੀਡੀਆ ਵੱਲੋਂ, ਖਾਸ ਤੌਰ 'ਤੇ ਭਾਰਤ ਦੇ ਮੀਡੀਆ ਵੱਲੋਂ ਇੱਕ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਕਿ ਜਿਹੜੀਆਂ ਸਿੱਖ ਐਕਟੀਵਿਟੀਜ਼ ਨੇ ਇੱਥੇ ਅਬਰੋਡ ਦੇ ਵਿੱਚ, ਖਾਸ ਤੌਰ 'ਤੇ ਕੈਨੇਡਾ ਦੇ ਵਿੱਚ, ਉਹਨਾਂ ਦੀ ਭਾਰਤ ਫੇਰੀ ਨੂੰ ਮੁੱਖ ਰੱਖਦਿਆਂ ਹੋਇਆਂ ਉਹਦੇ 'ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲੀਆ ਨਿਸ਼ਾਨ ਨੇ ਉਹ ਲਾਏ ਜਾ ਰਹੇ ਨੇ ਵੀ ਸਿੱਖ ਐਕਟੀਵਿਟੀਜ਼ ਕਿਉਂ ਕਰ ਰਹੇ ਆ ਉੱਥੇ। ਉਹਨਾਂ ਨੇ ਜਿਹੜਾ ਇੰਡੀਅਨ ਡਿਪਲੋਮੈਟਸ ਜਾਂ ਉਹਨਾਂ ਦੇ ਨੁਮਾਇੰਦੇ ਹੈਗੇ ਆ, ਉਹਨਾਂ 'ਤੇ ਬੈਨ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾ ਕੇ ਆਪਣੀ ਤਕਰੀਰ ਕਰਨ 'ਤੇ, ਆਪਣਾ ਜਿਹੜਾ ਪ੍ਰੋਪੇਗੈਂਡਾ ਹੈਗਾ ਉਹ ਕਰਨ 'ਤੇ ਬੈਨ ਕਿਉਂ ਲਗਾਇਆ। ਇੱਦਾਂ ਦੇ ਕਈ ਸਵਾਲ ਉਹਨਾਂ ਵੱਲੋਂ ਖੜ੍ਹੇ ਕੀਤੇ ਜਾ ਰਹੇ ਆ ਅਤੇ ਇੱਕ ਹਿਸਾਬ ਨਾਲ ਜਿਹੜਾ ਉਹਨਾਂ ਦੀ ਵਿਜ਼ਿਟ ਤੋਂ ਪਹਿਲਾਂ ਜਸਟਿਨ ਟਰੂਡੋ 'ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ, ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਦੇ ਵਿੱਚ ਆ ਰਹੀਆਂ ਨੇ। ਇਸ ਬਾਬਤ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਮਰਵੀਰ ਸਿੰਘ ਜੀ ਅਤੇ ਜਿੰਨੇ ਵੀ ਸਾਡੇ ਟੀਵੀ 84 ਦੇ ਦਰਸ਼ਕ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੇਵ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਬਾਰੇ ਗੱਲ ਕਰੀਏ। ਇੱਕ ਸਮਾਂ ਉਹ ਸੀ 1984 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਖਤਮ ਕਰਨ ਦੀ ਜਿਹੜੀ ਸਰਕਾਰੀ ਤੰਤਰ ਦੀ ਇੱਕ ਲਾਈਨ ਸੀ ਉਹ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਸੀ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਦਾ ਨਾਮ ਵੀ ਜਿਉਂਦਾ ਹੈ ਅਤੇ ਅੱਜ 12 ਫਰਵਰੀ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਕਈ ਥਾਵਾਂ 'ਤੇ ਜਿਹੜੇ ਸਮਾਗਮ ਨੇ ਉਹਨਾਂ ਨੂੰ ਸਮਰਪਿਤ ਉਹ ਵੀ ਕੀਤੇ ਗਏ ਨੇ। ਸੋ ਓਵਰਆਲ ਕਿਵੇਂ ਤੁਸੀਂ ਐਨਾਲਾਈਜ਼ ਕਰਦੇ ਹੋ ਜਾਂ ਅੱਜ ਦੀ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਇਸ ਮੌਕੇ ਕੀ ਕਹਿਣਾ ਚਾਹੋਗੇ? ਕਿਵੇਂ ਦੇਖਦੇ ਹੋ ਇਹ ਸਾਰੇ ਟਾਈਮ ਪੀਰੀਅਡ ਨੂੰ? ਜੀ, ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਜਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਜਾਂ ਅਸੀਂ ਵਰਤਮਾਨ ਦੀ ਜਾਂ ਭਵਿੱਖ ਦੀ ਗੱਲ ਕਰਦੇ ਹਾਂ ਕਿ 1984 ਵਿੱਚ ਇਤਿਹਾਸ ਵੀ ਦੁਹਰਾਇਆ ਗਿਆ, ਸਾਡਾ ਭਵਿੱਖ ਵੀ ਸਿਰਜਣ ਦੀ ਗੱਲ ਹੁੰਦੀ ਹੈ, ਕਿਉਂਕਿ 1947 ਤੋਂ ਲੈ ਕੇ 78 ਤੱਕ, 84 ਤੱਕ ਤੇ ਲਗਾਤਾਰ ਹੁਣ ਤੱਕ ਜੋ ਸਾਡੇ ਨਾਲ ਵਧੀਕੀਆਂ ਹੋਈਆਂ, ਉਹਦੇ ਵਿੱਚ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਿਰਜਣਾ ਕੀਤੀ, ਉਹਨਾਂ ਨੇ ਆਪਣੇ 5-6 ਸਾਲ ਜ਼ਿੰਦਗੀ ਦੇ ਉਹ ਚਲੋ ਸਿੱਖਾਂ ਦਾ ਇੱਕ ਜਿਹੜਾ ਖਾਲਸਾ ਰਾਜ ਦੀ ਸਿਰਜਣਾ ਕੀਤੀ ਤੇ ਉਹ ਅੱਜ ਵੀ ਸਾਨੂੰ ਯਾਦ ਹੈ। ਤੇ ਇਸੇ ਤਰ੍ਹਾਂ ਸੰਤ ਭਿੰਡਰਾਂਵਾਲਿਆਂ ਦੀ ਜਿਹੜੀ ਜੀਵਨ ਆ, ਸੁੱਤੀ ਹੋਈ ਕੌਮ ਨੂੰ ਜਗਾਉਣ ਵਾਲਾ ਮੁੱਦਾ, ਜਾਂ ਕਿਉਂਕਿ ਉਹ ਟਕਸਾਲ ਦੇ ਮੁਖੀ ਸਨ, ਟਕਸਾਲ ਵੀ ਉਹ ਜਿਸ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਜਿਹੜੀ ਸਾਡੀ ਉੱਥੇ ਗੈਰਤ ਸੀ, ਅਣਖ ਸੀ, ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਉਸ ਸਮੇਂ ਦੇ ਮੁਗਲ ਹਕੂਮਤ ਤੋਂ ਸ਼ਹੀਦੀ ਪ੍ਰਾਪਤ ਕੀਤੀ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਚਲਾਈ ਗਈ ਇਸ ਟਕਸਾਲ ਦੇ 14ਵੇਂ ਮੁਖੀ ਅਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਚੜ੍ਹਤ ਸੀ ਉਸ ਸਮੇਂ, ਤੇ ਅੱਜ ਵੀ ਉਹ ਉਸੇ ਤਰ੍ਹਾਂ ਮੌਜੂਦ ਹੈ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਹਿਣੀ ਕਰਨੀ ਦੇ ਪੂਰੇ ਸਨ। ਉਹਨਾਂ ਦੇ ਮਨ ਦੇ ਅੰਦਰ ਸਿੱਖਾਂ ਪ੍ਰਤੀ, ਸਿੱਖ ਧਰਮ ਪ੍ਰਤੀ ਦਰਦ ਸੀਗਾ। ਉਹ ਅਕਸਰ ਕਿਹਾ ਕਰਦੇ ਸੀ ਕਿ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਜਿਹੜਾ ਜ਼ਮੀਰ ਕਰਕੇ ਸਿੱਖਾਂ ਦੇ ਮਨਾਂ ਅੰਦਰ ਜਿਹਨੇ ਬਹੁਤ ਵੱਡਾ ਘਰ ਬਣਾਇਆ ਹੋਇਆ ਸੀ, ਉਸ ਨੂੰ ਬਦਨਾਮ ਕਰਨ ਲਈ ਉਸ ਸਮੇਂ ਦੀ ਜਿਹੜੀ 1978 ਤੋਂ ਲੈ ਕੇ 84 ਤੱਕ ਵੀ ਕੋਈ ਕਸਰ ਨਹੀਂ ਛੱਡੀ ਗਈ, ਕਿਉਂਕਿ ਸੰਤਾਂ ਨੇ ਟਕਸਾਲ ਦੇ ਮੁਖੀ ਹੋਣ ਤੋਂ ਬਾਅਦ
ਉਹ ਸਮਾਂ ਸੀ ਜਦੋਂ ਕੌਮ ਉਹੋ ਜਿਹੇ ਦੌਰ ਚੋਂ ਨਿਕਲ ਰਹੀ ਸੀ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਧਰ ਨੂੰ ਜਾਣਾ, ਕੀ ਕਰਨਾ, ਕੀ ਨਹੀਂ ਕਰਨਾ। ਇੱਕ ਉਹ ਮੁਖੀ ਜਾਂ ਕਹਿ ਲਓ ਵੀ ਉਹ ਇੱਕ ਸੂਰਬੀਰ ਯੋਧਾ ਜਿਸਨੇ ਉਸ ਸਮੇਂ ਦੇ ਅਕਾਲੀ ਤੇ ਕਾਂਗਰਸੀ ਤੇ ਉੱਥੇ ਦਾ ਉਸ ਸਮੇਂ ਦਾ ਮੀਡੀਆ, ਉਸ ਸਮੇਂ ਦੇ ਮੀਡੀਆ ਆਪਾਂ ਗੱਲ ਕਰੀਏ ਤੇ ਅੱਜ ਵੀ ਉਹ ਜਿਹੜਾ ਕਹਿ ਲਓ ਜਿਹੜਾ BJP ਤੇ ਹਿੰਦੂਤਵ ਵਾਲਾ ਮੀਡੀਆ ਸੀਗਾ ਜਾਂ ਤਰਨੈਣ ਦੀ ਗੱਲ ਕਰ ਲਓ, ਉਹਨਾਂ ਨੇ ਉਦੋਂ ਵੀ ਸੰਤਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਸੰਤ ਇੱਕ ਪਾਸੇ ਆਪਣਿਆਂ ਨਾਲ ਵੀ ਜਦੋਜਦ ਕਰ ਰਹੇ ਸੀ, ਦੂਜੇ ਪਾਸੇ ਸਰਕਾਰ ਦੇ ਨਾਲ ਵੀ ਇਹਦਾ, ਕਿਉਂਕਿ ਜਿਹੜੇ ਲਿਮਟਿਡ ਸੋਰਸ ਦੇ ਨਾਲ ਜਿੰਨਾ ਉਹਨੇ ਕੀਤਾ ਉਹਨੇ ਇਹ ਵੀ ਕਿਹਾ ਸੀ ਕਿ ਜੇ ਭਾਰਤ ਦੀ ਸਰਕਾਰ ਨੇ ਫੌਜ ਨੇ ਦਰਬਾਰ ਸਾਹਿਬ ਵਿੱਚ ਪੈਰ ਪਾਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਖਾਲਿਸਤਾਨ ਦੀ ਨੀਂਹ ਵੀ ਰੱਖੀ ਗਈ ਤੇ ਜਿਸ ਤਰ੍ਹਾਂ ਸੂਰਬੀਰ ਯੋਧਿਆਂ ਨੇ ਜਦੋਂ 37-38 ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਭਾਰਤ ਦੀ ਸਰਕਾਰ ਨੇ ਜ਼ੁਲਮ ਕੀਤਾ, ਦਰਬਾਰ ਸਾਹਿਬ ਨੂੰ, ਅਕਾਲ ਤਖ਼ਤ ਸਾਹਿਬ ਨੂੰ ਢਾਇਆ, ਤੇ ਉਹ ਆਪਾਂ ਇਹ ਦੇਖ ਸਕਦੇ ਹਾਂ ਕਿ ਜੇ ਸਾਰੇ ਕੁਛ ਉਹਨਾਂ ਦਾ ਦੁਨੀਆ ਦੇ ਸਾਹਮਣੇ ਆ ਗਿਆ। ਰਾਈਟ, ਤੋਂ ਸੰਤ ਭਿੰਡਰਾਂਵਾਲਿਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਉਹਨਾਂ ਨੂੰ ਹਰ ਬੰਦਾ, ਹੁਣ ਜਨਰਲ ਸੁਵੇਗ ਸਿੰਘ ਕੋਈ ਆਮ ਇਨਸਾਨ ਨਹੀਂ ਸੀ, ਉਹਨਾਂ ਨੂੰ ਫੌਜਾਂ ਦੇ ਜਨਰਲ ਮਿਲ ਜਾਂਦੇ ਰਹੇ, ਦੀਆਂ ਵੱਡੀਆਂ ਸ਼ਖਸੀਅਤਾਂ, ਵੱਡੇ ਲੀਡਰ ਜਾਂਦੇ ਰਹੇ, ਕੈਪਟਨ ਵਰਗੇ ਵੀ ਲੀਡਰੀਆਂ ਕੱਢਦੇ ਰਹੇ, ਅਸੀਂ ਵੀ ਜਾਣਾ। ਹਾਂਜੀ, ਤੇ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਮੂਹਰੇ ਕੋਈ ਬੋਲਦਾ ਨਾ ਸੀ, ਪਰ ਸੰਤ ਭਿੰਡਰਾਂਵਾਲਿਆਂ ਦੀ ਜਿਹੜੀ ਸ਼ਖਸੀਅਤ ਹੈ, ਇਹ ਠੀਕ ਹੈ ਕਿ ਸਿੱਖਾਂ ਨੂੰ ਜਿਹੜੀ ਕੰਪਲੀਟ ਸਲੇਵਰੀ, ਮੈਂ ਤਾਂ ਕਹੂੰਗਾ ਜਿਹੜੀ 1947 ਸਿੱਖਾਂ ਦੇ ਗੱਲ ਪਈ ਹੈ, ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਨਮ ਵੀ 1947 ਦਾ। ਹਾਂਜੀ, 1947 ਤੋਂ ਲੈ ਕੇ ਜਦੋਂ ਆਪਾਂ ਉਹਨਾਂ ਦੇ ਅਖੀਰਲੇ ਜਿਹੜੇ 6-7 ਸਾਲ ਨੇ ਟਕਸਾਲ ਦੇ ਮੁਖੀ ਦੇ ਤੌਰ ਤੇ ਦੇਖਦੇ ਹਾਂ, ਤਾਂ ਉਹ ਸਿੱਖਾਂ ਦੇ ਲਈ ਇੱਕ ਆਈਕਨ ਦੇ ਤੌਰ ਤੇ ਆਜ਼ਾਦੀ ਦਾ ਸਿੰਬਲ ਅੱਜ ਵੀ ਹਰ ਘਰ ਦੇ ਅੰਦਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਹੁਣ ਉਹ ਸਿਰਫ ਟਕਸਾਲ ਦੇ ਮੁਖੀ ਹੀ ਨਹੀਂ ਸਨ, ਉਹ ਸਿੱਖ ਪੰਥ ਦੇ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਖਸੀਅਤ ਸੀ, ਤੇ ਧਾਰਮਿਕ ਪੱਖੋਂ ਵੀ, ਰਾਜਨੀਤਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ। ਇਸੇ ਕਰਕੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਸਾਡੇ ਸਕਾਲਰ, ਵਿਦਵਾਨ, ਸਿੱਖਾਂ ਦੀਆਂ ਸੰਸਥਾਵਾਂ ਨੇ 1999 ਦੇ ਵਿੱਚ ਖਾਸ ਕਰਕੇ ਬਾਹਰਲੇ ਸਿੱਖਾਂ ਨੇ ਵੀ ਬਹੁਤ ਯੋਗਦਾਨ ਪਾਇਆ ਕਿ ਇੱਕ ਆਪਾਂ ਜਦੋਂ ਇੱਕ ਸਦੀ ਦਾ ਮਹਾਨ ਸਿੱਖ ਕਿਹਨੂੰ ਡਿਕਲੇਅਰ ਕਰਨਾ ਚਾਹੀਦਾ, ਉਹ ਜਦੋਂ ਅਸੀਂ ਧਾਰਮਿਕ, ਰਾਜਨੀਤਿਕ, ਸਮਾਜਿਕ ਤੌਰ ਤੇ ਦੇਖਦੇ ਹਾਂ ਵੀ ਕਿਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਪਿਛਲੇ 100 ਸਾਲ ਚ। ਹਾਂਜੀ, 1999 ਦੀ ਆਪਾਂ ਗੱਲ ਕਰ ਲਈਏ ਉਦੋਂ ਤੱਕ, ਤੇ ਉਹ ਸੰਤ ਭਿੰਡਰਾਂਵਾਲੇ ਹੀ ਬਣਦੇ ਸਨ। ਦੂਜੇ ਨੰਬਰ ਤੇ ਭਗਤ ਪੂਰਨ ਸਿੰਘ ਜੀ। ਹਾਂਜੀ, ਕਿਉਂਕਿ ਭਗਤ ਪੂਰਨ ਸਿੰਘ ਤਾਂ ਇੱਕ ਬਹੁਤ ਧਾਰਮਿਕ ਤੌਰ ਤੇ ਬਹੁਤ ਵੱਡੀ ਸ਼ਖਸੀਅਤ ਸਨ, ਸੇਵਾ ਦੀ ਭਾਵਨਾ ਉਹਨਾਂ ਦੇ ਵਿੱਚ ਵੀ ਬਹੁਤ ਸੀਗੀ। ਪਰ ਜਦੋਂ ਅਸੀਂ ਆਪਣੇ ਹਰ ਪੱਖ ਤੋਂ ਗੱਲ ਕਰਦੇ ਹਾਂ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਕੇ ਆਜ਼ਾਦੀ ਦੇ ਸੰਘਰਸ਼ ਵੱਲ ਤੁਰਨਾ ਇੱਕ ਬਾਦਸ਼ਾਹ ਹੈ ਜਾਂ ਬਾਗੀ, ਇਸੇ ਕਰਕੇ ਸੰਤ ਭਿੰਡਰਾਂਵਾਲੇ ਦਾ ਜਿਹੜਾ ਜਨਮ ਦਿਨ ਸੀ ਤੇ ਉਹ ਮਨਾਉਣਾ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਬੇਸ਼ੱਕ 12 ਫਰਵਰੀ ਆ ਤੇ ਉਹਨਾਂ ਦਾ ਜਿਹੜਾ 2 ਜੂਨ ਵਾਲੇ ਦਿਨ ਸੰਤ ਭਿੰਡਰਾਂਵਾਲਾ ਜਨਮ ਦਿਨ ਹੈ, ਕਿਉਂਕਿ ਉਸ ਸਮੇਂ ਟਕਸਾਲ ਵਾਲੇ ਇਹ ਸ਼ੋਰ ਨਹੀਂ ਸੀਗੇ ਵੀ ਸੰਤ ਸ਼ਹੀਦ ਹੋਏ ਆ ਕਿ ਨਹੀਂ, ਪਰ ਪੰਥਕ ਹਲਕਿਆਂ ਵਿੱਚ ਇਹ ਸੀ ਗੱਲ ਕਿ ਸੰਤ ਸ਼ਹੀਦ ਹੋਏ ਨੇ, ਕਿਉਂਕਿ ਸੰਤ ਤਾਂ ਕਹਿੰਦੇ ਸੀ ਕਿ ਜ਼ਮੀਰ ਦਾ ਮਰ ਜਾਣਾ ਮੈਂ ਮੌਤ ਸਮਝਦਾ ਹੈ ਤੇ ਸਰੀਰ ਦੇ ਮੌਤ ਨੂੰ ਮੌਤ ਨਹੀਂ ਸੀ ਸਮਝਦੇ। ਸਰੀਰ ਤਾਂ ਉਹਨਾਂ ਨੇ ਕੌਮ ਦੇ ਲੇਖੇ ਲਾਇਆ ਹੋਇਆ ਸੀ। ਹਾਂਜੀ, ਸੋ ਉਹਨਾਂ ਦਾ ਸ਼ਹੀਦੀ ਦਿਨ ਜਦੋਂ ਆਪਾਂ ਹੁਣ ਮਨਾਵਾਂਗੇ, ਪਰ ਸੇਮ ਟਾਈਮ ਹੀ ਆਪਾਂ ਜਨਮ ਦਿਨ ਕਈ ਵਾਰੀ ਨਹੀਂ ਮਨਾ ਸਕਦੇ, ਕਿਉਂਕਿ ਉਹਨਾਂ ਦੇ ਜੀਵਨ ਦਾ ਜਿਹੜਾ ਹਰ ਪਲ ਸੀ ਕੌਮ ਤੋਂ ਨਿਸ਼ਾਵਰ ਸੀ। ਸੋ ਸਾਨੂੰ ਇਹ ਬੇਸ਼ੱਕ 12 ਫਰਵਰੀ ਵਾਲਾ ਦਿਨ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਵਧਾਈ ਦਾ ਪਾਤਰ ਹੈ। ਇਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ 71ਵਾਂ ਜਨਮ ਦਿਨ, ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਸੰਗਤਾਂ ਨੇ ਉੱਥੇ ਇਕੱਤਰ ਹੋਈਆਂ ਨੇ। ਦੂਜੇ ਧਰਮਾਂ ਦੇ ਨਾਲ ਸੰਬੰਧਿਤ ਵੀ ਲੋਕੀ ਉੱਥੇ ਮੌਜੂਦ ਸਨ, ਲਿੰਗਾਇਤ ਧਰਮ, ਹਾਂਜੀ, ਵਾਮ ਸੇਵਕ ਦੇ ਲੋਕੀ ਅਤੇ ਦਲਿਤ ਭਾਈਚਾਰੇ ਦੇ ਵੱਲੋਂ, ਕਿਉਂਕਿ ਜਦੋਂ ਅਸੀਂ ਉੱਥੇ ਵੀ ਐਲਾਨ ਕੀਤਾ ਗਿਆ ਕਿ ਹਰ ਵਰਗ ਦੇ ਇਨਸਾਨਾਂ ਨੂੰ, ਲੋਕਾਂ ਨੂੰ ਖਾਲਿਸਤਾਨ ਦੇ ਵਿੱਚ ਬਰਾਬਰ ਦੇ ਹੱਕ ਮਿਲਣਗੇ। ਸੋ ਉਹ ਜਿਹੜੀ ਜਦੋਜਹਿਦ ਆ, ਕਿਉਂਕਿ ਜੇ ਨੌਜਵਾਨ ਨੂੰ ਦੱਸਣਾ ਹੋਵੇ ਤਾਂ ਕੀ ਦੱਸਿਆ ਜਾਊਗਾ। ਹਾਂਜੀ, ਜੇ ਆਪਾਂ ਉਹਨਾਂ ਦਾ ਕੋਈ ਦਿਨ ਨਹੀਂ ਮਨਾਵਾਂਗੇ। ਹੁਣ ਸਬੱਬ ਨਾਲ ਜੂਨ ਵਿੱਚ ਸ਼ਹੀਦੀ ਦਿਨ ਵੀ ਆਪਾਂ ਮਨਾਉਂਦੇ ਹਾਂ ਤੇ 12 ਫਰਵਰੀ ਵਾਲਾ ਦਿਨ ਜਿਹੜਾ ਹੈ ਇਹ ਆਪਣੇ ਆਪ ਵਿੱਚ ਕੋਈ ਕਹਿ ਲਓ ਵੀ ਇਹ ਨਹੀਂ ਗੱਲ ਹੈਗੀ ਵੀ ਹਾਂ ਅਸੀਂ, ਕਿਉਂਕਿ ਇਸ ਦਿਨ ਨੂੰ ਚੁਣਨ ਦੇ ਨਾਲ
ਇੱਕ ਤਾਂ ਸੰਗਤਾਂ ਦੇ ਵਿੱਚ ਹੋਰ ਉਤਸ਼ਾਹ ਪੈਦਾ ਹੁੰਦਾ ਜੀ, ਸੰਗਤਾਂ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ, ਲੋਕੀ ਜਾਣਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਅੱਤਵਾਦੀ ਕਹਿ ਕੇ ਭੰਨਦੀਆਂ ਸਨ, ਉਹ ਸਾਡੀ ਕੌਮ ਦੇ ਹੀਰੋ ਨੇ। ਸੋ ਇਹ ਸਾਰੀ ਗੱਲਾਂ ਪੋਜ਼ਿਟਿਵ ਪੱਖ ਵੱਲੋਂ ਜਾ ਰਹੀਆਂ। ਦੂਜਾ ਜਿਹੜਾ ਉਹਨਾਂ ਨੇ ਸੰਘਰਸ਼ ਵਿੱਢਿਆ ਸੀ, ਉਧਰ ਨੂੰ ਸਿੱਖ ਸੰਗਤਾਂ ਜੁੜ ਰਹੀਆਂ ਨੇ, ਵੱਡੇ ਇਕੱਠ ਹੋ ਰਹੇ ਨੇ। ਸੋ ਇਹ ਬਹੁਤ ਪੋਜ਼ਿਟਿਵ ਗੱਲ ਹੈ, ਸਿੱਧਾ ਕਰਦੇ ਆ ਜੀ। ਬਿਲਕੁਲ ਸੁਖਦੇਵ ਸਿੰਘ ਜੀ, ਆਪਾਂ ਅਗਲੇ ਟੌਪਿਕ ਬਾਰੇ ਗੱਲ ਕਰੀਏ। ਜਸਟਿਨ ਟਰੂਡੋ ਦੀ ਇੰਡੀਆ ਵਿਜ਼ਿਟ ਨੂੰ ਮੁੱਖ ਰੱਖਦਿਆਂ ਜਿਸ ਹਿਸਾਬ ਦੀ ਇੱਕ ਕੈਂਪੇਨ ਸਿੱਖਾਂ ਨੂੰ, ਖਾਸ ਤੌਰ 'ਤੇ ਜਿਹੜੇ ਕੈਨੇਡੀਅਨ ਸਿੱਖਾਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਜਿਹੜਾ ਰੋਲ ਮੀਡੀਆ ਵੱਲੋਂ ਨਿਭਾਇਆ ਜਾ ਰਿਹਾ ਹੈ, ਉਸ ਬਾਬਤ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਕਿਉਂਕਿ ਤੁਸੀਂ ਟੋਰਾਂਟੋ ਦੇ ਵਿੱਚ ਬੈਠੇ ਹੋ। ਇੰਟਰਨਲੀ ਉੱਥੇ ਕੀ ਚੱਲ ਰਿਹਾ ਹੈ, ਗਰਾਊਂਡ ਲੈਵਲ 'ਤੇ ਕਿਸ ਹਿਸਾਬ ਨਾਲ ਐਕਟੀਵਿਟੀਜ਼ ਹੋ ਰਹੀਆਂ ਨੇ, ਉਸ ਬਾਬਤ ਵੀ ਜੇ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕੋ ਕਿ ਕੀ ਹੈ ਐਗਜ਼ੈਕਟਲੀ ਜਿਹੜੇ ਸਿੱਖ, ਕੈਨੇਡਾ ਦੇ ਸਿੱਖ ਅਜਿਹਾ ਕੀ ਕਰ ਰਹੇ ਨੇ ਜਿਹਦਾ ਭਾਰਤ ਵੱਲੋਂ ਸਖਤ ਤੌਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ, ਓਫੀਸ਼ੀਅਲ ਤੌਰ 'ਤੇ ਵੀ, ਅਤੇ ਨਾਲ ਹੀ ਜਿਹੜਾ ਮੀਡੀਆ ਹੈਗਾ ਉਹਦੇ ਵੱਲੋਂ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਕੈਨੇਡਾ ਦੀ ਸਰਕਾਰ ਠੱਲ ਪਾਵੇ। ਜੀ ਜੀ, ਦੇਖੋ, ਜੇ ਆਪਾਂ ਛੋਟੇ ਸ਼ਬਦਾਂ 'ਚ ਗੱਲ ਕਹਿਣੀ ਹੋਵੇ, ਇਹ ਸਿੱਖਾਂ ਦੀ ਜਿਹੜੀ ਚੜ੍ਹਤ ਹੈ ਉਹ ਭਾਰਤ ਦੀ ਸਰਕਾਰ ਨੂੰ, ਭਾਰਤੀ ਏਜੰਸੀਆਂ ਨੂੰ, ਭਾਰਤੀ ਮੀਡੀਆ ਨੂੰ, ਹਿੰਦੂਤਵ ਏਜੰਡਾ ਵਾਲਿਆਂ ਨੂੰ, ਬੀ ਟੀਮ ਨੂੰ, ਏ ਟੀਮ ਨੂੰ, ਸੀ ਟੀਮ ਨੂੰ, ਕਿਸੇ ਨੂੰ ਰਾਸ ਨਹੀਂ ਆ ਰਹੀ। ਹਾਂਜੀ, ਇਹ 18 ਮੈਂਬਰ ਪਾਰਲੀਮੈਂਟ ਸਿੱਖਾਂ ਦੇ ਕੈਨੇਡਾ ਦੇ ਵਿੱਚ ਹਨ। ਹਾਂਜੀ, ਉਹ ਚਾਹੁੰਦੇ ਨੇ ਵੀ ਇਹਨਾਂ ਸਾਰਿਆਂ ਨੂੰ ਅਸੀਂ ਇੱਥੇ ਤਾਂ ਗੁਲਾਮ ਬਣਾ ਕੇ ਰੱਖਿਆ ਹੋਇਆ ਪੰਜਾਬ ਦੀ ਧਰਤੀ ਤੇ, ਬਾਹਰ ਸਿੱਖ ਆਜ਼ਾਦੀ ਨਾਲ ਕਿਉਂ ਘੁੰਮ ਰਹੇ ਨੇ। ਇੱਕ ਤਾਂ ਇਹ ਸਭ ਤੋਂ ਵੱਡਾ ਇਸ਼ੂ ਹੈ ਜੀ। ਦੂਜਾ, ਜਿਹੜੇ ਬਾਹਰਲੇ ਸਿੱਖ ਨੇ ਉਹ ਆਜ਼ਾਦੀ ਦੀ ਗੱਲ ਕਰਦੇ ਨੇ, ਤੇ ਉਹ ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਮੋਦੀ ਜਾਂ ਉਹਨਾਂ ਦੇ ਚਿੱਲ ਕੱਟ ਕੇ ਇੱਥੇ ਆਉਂਦੇ ਨੇ ਤਾਂ ਉਹ ਉਹਨਾਂ ਦੇ ਖਿਲਾਫ, ਜਿਹੜੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਡੈਮੋਸਟ੍ਰੇਸ਼ਨ ਹੁੰਦੇ ਨੇ, ਕਿਉਂਕਿ ਕੈਨੇਡਾ ਦਾ ਚਾਰਟਰ ਆਫ ਰਾਈਟ ਸਾਰੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਦਿੰਦਾ। ਕੈਨੇਡੀਅਨ ਵੈਲਿਊ, ਅਮਰੀਕਨ ਵੈਲਿਊ ਦੀ ਗੱਲ ਕਰ ਲਈ, ਯੂਰਪੀਅਨ ਦੇਸ਼ਾਂ ਦੀ ਗੱਲ ਕਰ ਲਈ, ਕਿਉਂਕਿ ਉੱਥੇ ਵਾਲਾ ਸਿਸਟਮ ਤਾਂ ਹੈ ਨਹੀਂ ਵੀ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿਓ, ਜੇਲ੍ਹਾਂ ਵਿੱਚ ਡੱਕ ਦਿਓ, ਜਿਹਦਾ ਕੋਈ ਨਾਂ ਵੀ ਨਹੀਂ ਚੱਲਦਾ। ਇੱਥੇ ਪੁਲਿਸ ਆਪਣੇ ਤੌਰ ਤੇ ਕੰਮ ਕਰਦੀ ਆ, ਮੀਡੀਆ ਆਪਣੇ ਤੌਰ ਤੇ ਕੰਮ ਕਰਦਾ, ਤੇ ਪੋਲੀਟੀਸ਼ੀਅਨ ਆਪਣੇ ਤੌਰ ਤੇ ਕੰਮ ਕਰਦੇ ਆ। ਜੇ ਕੋਈ ਬੰਦਾ ਗੁਨਾਹ ਕਰਦਾ, ਜੇ ਕੋਈ ਬੰਦਾ ਗਲਤ ਕੰਮ ਕਰਦਾ, ਤਾਂ ਉਹ ਨਹੀਂ ਕਿ ਉਹਦੀ ਨੇੜਤਾ ਪ੍ਰਾਈਮ ਮਿਨਿਸਟਰ ਦੇ ਨਾਲ ਆ ਜਾਂ ਉਹਦੀ ਨੇੜਤਾ ਕਿਸੇ ਵੱਡੇ ਲੀਡਰ ਦੇ ਨਾਲ ਆ, ਤਾਂ ਉਹਨਾਂ ਨੂੰ ਪੁਲਿਸ ਆਪਣੇ ਤੌਰ ਤੇ ਕੰਮ ਕਰਦੀ। ਪਿੱਛੇ ਜੇ ਹੁਣ ਇੱਥੇ ਇੱਕ ਜਿਹੜਾ ਸਾਡੇ ਪੈਟਰਿਕ ਬਰਾਊਨ ਸਾਹਿਬ ਸੀ, ਜਿਹੜੇ ਕਿ ਪੀਸੀ ਪਾਰਟੀ ਅੰਟਾਰੀਓ ਦੇ ਲੀਡਰ ਸਨ, ਉਹਨਾਂ ਤੇ ਐਲੀਗੇਸ਼ਨ ਲੱਗੇ ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਬੇਸ਼ੱਕ ਉਹ ਖੁਦ ਉੱਥੇ ਮੋਦੀ ਦੇ ਵੀ ਬੜੇ ਨੇੜੇ ਰਹੇ ਨੇ, ਬੇਸ਼ੱਕ ਉਹ ਖੁਦ ਜਿਹੜੇ ਯੋਗੀ ਨੇ ਯੂਪੀ ਦੇ ਉਹਨੂੰ ਸੱਦਾ ਦੇ ਕੇ ਆਏ, ਕਿਤੇ ਤਾਂ ਇਹ ਵੀ ਕਹਿ ਦਿੱਤਾ ਮੈਂ ਯੂਪੀ ਵਰਗਾ ਬਣਾਉਣਾ। ਉਹ ਤਾਂ ਮੀਡੀਆ ਨੂੰ ਗੱਲਾਂ ਬਾਤਾਂ ਨਹੀਂ ਆਉਂਦੀਆਂ। ਮੋਹਨ ਭਾਗਵਤ ਕੀ ਕਹਿ ਰਿਹਾ, ਉਹ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਜੇ ਕੈਪਟਨ ਅਮਰਿੰਦਰ ਸਿੰਘ, ਜਗਦੀਸ਼ ਟਾਈਟਲਰ, ਜਿਸ ਨੇ ਸਿੱਖਾਂ ਦੇ 100 ਸਿੱਖ ਮਾਰਨ ਦਾ ਜ਼ੁਲਮ ਆਪ ਕਬੂਲ ਕੀਤਾ ਹੈ, ਜਦੋਂ ਕੈਪਟਨ ਵਰਗਾ ਬੰਦਾ ਇਹ ਗੱਲ ਕਰਦਾ, ਇੱਕ ਸਭ ਤੋਂ ਵੱਡੀ ਗੱਲ ਇਹ ਕਿ ਉਹ ਲੋਕ ਇਹ ਨਹੀਂ ਚਾਹੁੰਦੇ ਕਿ ਜਦੋਂ ਇੱਥੋਂ ਪੋਲੀਟੀਸ਼ੀਅਨ ਜਾਣ, ਇੱਥੋਂ ਜਾ ਕੇ ਹਿਊਮਨ ਰਾਈਟ ਦੀ ਗੱਲ ਕਰਨ, ਇੱਥੋਂ ਜਾ ਕੇ ਉਹੋ ਜਿਹੀ ਗੱਲ ਕਰਨ ਜਿਹਦੇ ਨਾਲ ਜਿਹੜਾ ਭਾਰਤ ਦਾ ਸਿਸਟਮ ਆ ਉਹਦੇ ਤੇ ਕੋਈ ਆਂਚ ਆਵੇ। ਉਹ ਪਹਿਲਾਂ ਹੀ ਓਵਰਲੀ ਜਾਣੀ ਜਿਹੜਾ ਬਹੁਤ ਕੋਸ਼ਿਸ਼ ਕਰਕੇ ਉੱਥੇ ਦਾ ਸਿਸਟਮ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਫੋਰ ਐਗਜ਼ਾਮਪਲ, ਆਊਟਲੁੱਕ ਦੀ ਆਪਾਂ ਗੱਲ ਕਰ ਲਈ, ਆਊਟਲੁੱਕ ਨੇ ਕਿਸ ਤਰ੍ਹਾਂ ਛਾਪੀਆਂ ਬਈ ਕੈਨੇਡਾ ਦੇ ਵਿੱਚ ਖਾਲਿਸਤਾਨ ਨੰਬਰ 2 ਆ ਰਿਹਾ, ਕੈਨੇਡੀਅਨ PM ਜਸਟਿਨ ਟਰੂਡੋ ਵੂਜ਼ ਸਿੱਖ ਸੈਪਰੇਟਿਸਟ ਐਂਡ ਓਨਲੀ ਟਰਮੀਨੇਸ਼ਨ ਫॉर ਅਸ ਐਂਡ ਸੈਲਫ ਡਿਟਰਮੀਨੇਸ਼ਨ 2020। ਹੁਣ ਉਹ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਨੇ ਵੀ ਜੇ ਸਿੱਖ ਆਪਣੇ ਵੱਧ ਹੱਕਾਂ ਦੀ ਗੱਲ ਕਰਦੇ ਨੇ ਤਾਂ ਉਹਦਾ ਮਤਲਬ ਇਹ ਆ ਵੀ ਸਿੱਖ ਟੈਰਰਿਜ਼ਮ ਦੇ ਨਾਲ ਸੰਬੰਧਿਤ ਨੇ। ਹਰ ਗੱਲ ਨੂੰ ਸਿੱਖ ਐਕਸਟ੍ਰੀਮਿਸਟ ਦੇ ਨਾਲ ਜੋੜ ਕੇ ਦੇਖਣਾ। ਸੋ ਇਹੋ ਜਿਹੀ ਜਿਹੜੀ ਗਲਤ ਮਿਸਲੀਡਿੰਗ ਅਤੇ ਬੜੀ ਐਗਜ਼ੈਜਰੇਟਿਡ ਇਨਫੋਰਮੇਸ਼ਨ ਫੈਲਾਈ ਜਾਂਦੀ ਆ, ਇਹ ਸਿਰਫ ਮੀਡੀਆ ਵੱਲੋਂ ਹੀ ਨਹੀਂ ਫੈਲਾਈ ਜਾਂਦੀ, ਇਹਦੇ ਪਿੱਛੇ ਏਜੰਸੀਆਂ ਦਾ ਹੱਥ ਹੈ, ਇਹਦੇ ਵਿੱਚ ਸਰਕਾਰ ਦਾ ਸਿੱਧਾ ਹੱਥ ਹੈ। ਜੇ ਸਰਕਾਰ ਸਿੱਧੀ ਗੱਲ ਕਰਦੀ ਹੈ ਫਿਰ ਤਾਂ ਫਸਦੇ ਨੇ, ਕਿਉਂਕਿ ਜੇ ਉਹ ਆਪਣੇ ਜ਼ੁਲਮਾਂ ਨੂੰ ਲੁਕਾਉਣ ਵਾਸਤੇ ਸਿੱਖਾਂ ਨੂੰ ਬਦਨਾਮ ਕਰਦੇ ਨੇ ਤੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਸਿੱਖ ਕਿਤੇ ਜਿਹੜੇ ਇਸ਼ੂ ਨੇ
ਜਿੱਦਾਂ ਹਿਊਮਨ ਰਾਈਟ ਦੀ ਗੱਲ ਆਉਂਦੀ ਹੈ, ਜੱਗੀ ਜੌਹਲ ਦੀ ਗੱਲ ਆਉਂਦੀ ਹੈ, ਇਹੋ ਜਿਹੇ ਮੁੱਦੇ ਕਿਤੇ ਸਿੱਖ ਉਠਾ ਨਾ ਦੇਣ। ਦੂਜਾ ਤੁਸੀਂ ਦੇਖਿਆ ਹੋਣਾ ਕਿ ਮੀਡੀਆ ਵਿੱਚ ਕਿਸ ਤਰ੍ਹਾਂ ਆਊਟਲੁੱਕ ਦੀ ਸਟੋਰੀ ਬ੍ਰੇਕ ਹੋਈ ਤੇ ਸਾਡੇ ਇੱਥੇ ਸਾਰੇ ਨੈਸ਼ਨਲ ਜਿਹੜੇ ਟੈਲੀਵਿਜ਼ਨ ਨੇ, ਅਖਬਾਰਾਂ ਨੇ, ਉਹਨਾਂ ਦੇ ਵਿੱਚ ਛਪੀ, ਰੇਡੀਓ ਤੇ ਗੱਲਾਂ ਬਾਤਾਂ ਹੋਈਆਂ ਬਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਉੱਥੇ ਜਾਣਗੇ, ਉੱਥੇ ਇਸ਼ੂ ਵੀ ਆ ਸਕਦੇ ਨੇ। ਬੇਸ਼ੱਕ ਇੱਥੇ ਬਹੁਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਅਸੀਂ ਤਾਂ ਕਿਸੇ ਨੂੰ ਕਹਿੰਦੇ ਨੇ ਉਹ ਸਾਰੇ ਖਾਲਿਸਤਾਨੀ ਆ, ਉਹ ਲਿਬਰਲ ਪਾਰਟੀ ਨਾਲ ਸੰਬੰਧਿਤ ਆ, ਕੁਝ ਐਨਡੀਪੀ ਨਾਲ ਸੰਬੰਧਿਤ ਹੋਣਗੇ, ਕੁਝ ਪੀਸੀ ਪਾਰਟੀ ਨਾਲ ਸੰਬੰਧਿਤ ਹੋਣਗੇ। ਉਹ ਖਾਲਿਸਤਾਨ ਨੂੰ ਰੈਪਰੈਜ਼ੈਂਟ ਨਹੀਂ ਕਰਦੇ, ਉਹ ਆਪਣੇ ਹਲਕੇ ਦੇ ਲੋਕਾਂ ਨੂੰ ਰੈਪਰੈਜ਼ੈਂਟ ਕਰਦੇ ਨੇ। ਉਹ ਆਪਣੀ ਪਾਰਟੀ ਦੇ ਨੁਮਾਇੰਦੇ ਨੇ। ਜਿਹੜੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ, ਨਾ ਕਿ ਉਹ ਖਾਲਿਸਤਾਨ ਨੇ ਜੀ। ਸੋ ਮੱਲੋ ਮੱਲੀ ਉਹਨਾਂ ਨੂੰ ਖਾਲਿਸਤਾਨ ਨਾਲ ਜੋੜ ਕੇ ਇਹ ਕਹਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਅਸੀਂ ਤਾਂ ਖਾਲਿਸਤਾਨੀ ਨਹੀਂ। ਉਹ ਕਦੇ ਵੀ ਉਹ ਖਾਲਿਸਤਾਨ ਦੇ ਹੱਕ ਵਿੱਚ ਜਾਂ ਵਿਰੋਧ ਵਾਲੀ ਗੱਲ ਜਿਹੜੀ ਗੱਲਾਂ ਬਾਤਾਂ ਹੋਣ, ਇੱਕ ਤਾਂ ਮੀਡੀਆ ਦੀ ਜਿਹੜੀ ਗੱਲਬਾਤ ਹੈ ਜੀ ਇਹ ਬੜੀ ਨੈਗੇਟਿਵ ਹੈ ਔਰ ਬੜੀ ਹੀ ਇਹੋ ਜਿਹੀ ਮੰਦਭਾਗੀ ਆ। ਤੇ ਸਾਡੇ ਲੋਕ ਜਿਹੜੇ ਆ ਉਹ ਚੁੱਪ ਕਰਕੇ ਸੁਣੀ ਜਾ ਰਹੇ ਨੇ। ਕਈ ਆਪਣੇ ਆਪ ਨੂੰ ਜਿਹੜੇ ਤਾਂ ਸਿੱਖ ਹੱਕਾਂ ਦੀ ਗੱਲ ਕਰਦੇ ਆ, ਉਹ ਦੂਜਿਆਂ ਨੂੰ ਲੱਗਦਾ ਜੀ ਇਹ ਗਰਮ ਖਿਆਲੀ ਹੈ। ਹਾਂਜੀ, ਤੇ ਜਿਹੜੇ ਆਪਣੇ ਆਪ ਨੂੰ ਨਰਮ ਖਿਆਲੀ ਕਹਿੰਦੇ ਨੇ, ਇਹ ਉਹਨਾਂ ਵਾਸਤੇ ਵੀ ਚੈਲੰਜ ਆ, ਇਹ ਸਾਰੇ ਲੋਕਾਂ ਵਾਸਤੇ ਚੈਲੰਜ ਹੈ। ਕਿਉਂਕਿ ਇਹ ਮਨੁੱਖੀ ਹੱਕਾਂ ਦੀ ਆਪਾਂ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਜਿਹੜੇ ਮਨੁੱਖੀ ਹੱਕ ਨੇ, ਜਿਹੜੇ PM ਸਾਹਿਬ ਨੇ ਜਦੋਂ ਵੀ ਕਿਸੇ ਦੇਸ਼ ਜਾਂਦੇ ਨੇ ਤੇ ਆਫ ਕੋਰਸ ਉਹ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ। ਕਿਉਂਕਿ ਮਨੁੱਖੀ ਹੱਕਾਂ ਦੀ ਗੱਲ ਜੇ ਕੈਨੇਡਾ ਵਰਗੇ ਦੇਸ਼ ਨੇ ਨਹੀਂ ਕਰਨੀ ਤਾਂ ਹੋਰ ਕਿਹਨੇ ਕਰਨੀ ਆ। ਮੈਨੂੰ ਯਾਦ ਹੋਣਾ ਕਿ PM ਹਰਪਰ ਜਦੋਂ ਸਾਬਕਾ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਨ 2012 ਚ ਭਾਰਤੀ ਫੇਰੀ ਤੇ ਗਏ ਸਨ, ਤਾਂ ਉੱਥੇ ਵੀ ਬੜਾ ਪ੍ਰਚਾਰ ਕੀਤਾ ਜਾਂਦਾ ਕਿ ਹਰ ਵਾਰੀ ਇਹੋ ਹੀ ਪ੍ਰਚਾਰ ਕੀਤਾ ਜਾਂਦਾ ਜਿਹੜੇ ਕੈਨੇਡਾ ਦੇ ਵਿੱਚ ਸਿੱਖ ਐਕਸਟਰੀਮਿਸਟ, ਹਾਂਜੀ ਸਿੱਖ ਟੈਰਰਿਸਟ, ਕਦੀ ਇਹ ਇੰਡੀਆ ਨਾਲ ਜੋੜ ਕੇ ਵੀ ਇਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ ਨੇ। ਹੁਣ ਇਹ ਇੰਡੀਆ ਦੀ ਗੱਲ ਕਰੀਏ ਤਾਂ ਸੌਫਟ ਟਾਰਗੇਟ ਵਿੱਚ ਗੱਲ ਬਹੁਤ ਕਲੀਅਰ ਕਰ ਦਿੱਤੀ ਗਈ ਸੀ ਜਿਹੜੇ ਇੰਡੀਆ ਦੀਆਂ ਏਜੰਸੀਆਂ ਦਾ ਕਾਰਨ ਸੀ। ਸੋ ਜਦੋਂ ਸਾਰਾ ਕੁਝ ਤੁਸੀਂ ਦੇਖਦੇ ਆ ਜਾਂ ਐਟ ਦਾ ਐਂਡ ਇਹੀ ਲੱਗਦਾ ਕਿ ਸਿੱਖਾਂ ਦੀ ਜਿਹੜੀ ਚੜ੍ਹਤ ਆ ਉਹ ਸਿਸਟਮ ਤੋਂ ਬਿਲਕੁਲ ਹਜ਼ਮ ਨਹੀਂ ਹੋਈ। ਇਹ ਉਹੀ ਨੀਤੀ ਜਿਹੜੀ 1947 ਸੀਗੀ, ਉਹੀ ਨੀਤੀ ਜਿਹੜੀ 1984 ਵਿੱਚ ਸੀਗੀ ਤੇ ਉਸ ਸਮੇਂ ਕਾਂਗਰਸ ਸੀਗੀ ਤੇ ਹੁਣ BJP ਆ। BJP ਵਾਲੇ ਜਿਹੜੇ ਨੇ ਉਹ ਬਹੁਤ ਹੀ ਹੋਰ ਖਤਰਨਾਕ ਨੇ ਕਾਂਗਰਸ ਨਾਲੋਂ ਵੀ। ਉਹ ਕਦੀ ਇਹੋ ਜਿਹੇ ਭੰਬਲ ਭੂਸਾ ਖੜਾ ਕਰ ਦਿੰਦੇ ਨੇ ਵੀ ਉੱਪਰੋਂ ਸਿੱਖਣ ਨਾਲ ਹਮਦਰਦੀ ਕਰਦੇ, ਵਿੱਚੋਂ ਸਾਰਾ ਕੁਛ ਕਾਂਗਰਸ ਨਾਲੋਂ ਵੀ ਗਲਤ ਕਰਦੇ ਨੇ। ਨਾਲ ਅਕਾਲੀ ਰਲੇ ਹੋਏ ਨੇ। ਫਾਰ ਐਗਜ਼ਾਮਪਲ ਜੇ ਅਜੀਤ ਡੋਲ ਦੀ ਗੱਲ ਕਰ ਲਈ ਔਰ ਪਿੱਛੇ ਜੇ ਫਿਰ ਮੀਟਿੰਗ ਕੀਤੀ ਉਹਨ ਅਮਰਿੰਦਰ ਸਿੰਘ ਦੇ ਨਾਲ, ਕਿਹੜੀਆਂ ਉਹਨਾਂ ਨੇ ਗੱਲਾਂ ਜਾਂ ਸਾਜ਼ਿਸ਼ਾਂ ਸਿੱਖਾਂ ਦੇ ਖਿਲਾਫ ਘੜਨੀਆਂ ਨੇ, ਕਿਸ ਤਰ੍ਹਾਂ ਕੰਮ ਕਰਨੇ ਨੇ। ਹੁਣ ਜਦੋਂ ਇਹ ਸਾਰਾ ਕੁਝ ਜਦੋਂ ਆਪਾਂ ਦੇਖਦੇ ਹਾਂ, ਸੋਚਦੇ ਹਾਂ ਕੋਈ ਸਿੱਖਾਂ ਦੇ ਖਿਲਾਫ ਹੋ ਰਿਹਾ, ਇਹ ਗੱਲ ਜਸਟੀਫਾਈ ਕਰਦੀ ਹੈ ਕਿ ਸਿੱਖਾਂ ਦਾ ਖਾਲਿਸਤਾਨ ਹੋਣਾ ਚਾਹੀਦਾ। ਇਹ ਗੱਲ ਜਸਟੀਫਾਈ ਕਰਦੀ ਹੈ ਕਿ ਪਿੱਛੇ ਜੇ ਜਿਹੜੇ ਸਿੱਖਾਂ ਨੇ ਫੈਸਲੇ ਰਹੇ ਨੇ ਇੰਡੀਅਨ ਅਧਿਕਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਰੋਕਣ ਲਈ, ਘੁਸਪੈਠ ਨੂੰ ਰੋਕਣ ਲਈ, ਉਸ ਤੋਂ ਬਾਅਦ USA, ਸਾਰੇ ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ, ਇਹ ਉਹਨਾਂ ਦੀਆਂ ਵਧੀਕੀਆਂ ਦੇ ਕਾਰਨ ਹੀ ਲਏ ਗਏ ਨੇ। ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਦੇਖਦੇ ਹਾਂ, ਮੇਰੇ ਖਿਆਲ 'ਚ ਮੀਡੀਆ ਦਾ ਰੋਲ ਵੀ ਬੜਾ ਨਾ ਪੱਖੀ ਆ। ਤੁਸੀਂ ਵੀ ਮੀਡੀਆ 'ਚ ਬਾਕੀ ਆਪਾਂ ਹੋਰ ਵੀ ਗੱਲਬਾਤ ਕਰ ਰਹੇ ਨੇ ਕਿਉਂਕਿ ਜਿਹੜਾ ਆਮ ਸਿੱਖ ਆ, ਕਿਉਂਕਿ ਜੇ ਤੁਸੀਂ ਟੈਲੀਵਿਜ਼ਨ ਔਨ ਕਰਦੇ ਹੋ, ਅਖਬਾਰਾਂ ਦੇਖਦੇ ਹੋ, ਤੇ ਪਹਿਲਾਂ ਤਾਂ ਕੈਪਟਨ ਕਹਿੰਦਾ ਮੈਂ ਸੱਜਣ ਸਾਹਿਬ ਨੂੰ ਮਿਲਣਾ ਨਹੀਂ, ਹਾਂਜੀ ਮੈਂ ਹੁਣ ਕਹਿੰਦਾ ਮੈਂ ਟਰੂਡੋ ਨੂੰ ਮਿਲ ਸਕਦਾ ਪਰ ਸੱਜਣ ਨੂੰ ਨਹੀਂ ਮਿਲ ਸਕਦਾ ਕਿਉਂਕਿ ਉਹ ਖਾਲਿਸਤਾਨੀ ਆ। ਇੱਕ ਪਾਸੇ ਖੁਦ ਜਦੋਂ ਕੈਨੇਡਾ ਦੀ ਵਿਜ਼ਿਟ ਤੇ ਆਉਂਦਾ ਤਾਂ ਉਦੋਂ ਖਾਲਿਸਤਾਨ ਦੇ ਬੈਨਰ ਥੱਲੇ ਉਹਦੀ ਫੋਟੋ ਆ। 1994 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਹੁੰਦੀ ਹੈ, ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਆ ਉਹਦੇ ਵਿੱਚ ਉਹ ਵੀ ਸ਼ਾਮਲ ਹੈ। ਕਦੀ ਭਿੰਡਰਾਂ ਵਾਲਿਆਂ ਨੂੰ ਮਿਲਣ ਵਾਸਤੇ ਕੈਪਟਨ ਵਰਗੇ ਬੰਦੇ ਲੇਲੀਆਂ ਕੱਢਦੇ ਨੇ। ਇੱਕ ਪਾਸੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਡਿਫੈਂਡ ਕਰਦਾ, ਦੂਜੇ ਪਾਸੇ ਇਹ ਕਹਿ ਰਿਹਾ ਕਿ ਜਿਹੜੇ ਆਪਣੇ ਰਾਜੀਵ ਗਾਂਧੀ ਉਸ ਸਮੇਂ ਪ੍ਰਧਾਨ ਮੰਤਰੀ ਸਨ ਉਹਨਾਂ ਦਾ ਕੋਈ ਹੱਥ ਨਹੀਂ ਹੈ, ਉਹ ਤਾਂ ਉਸ ਸਮੇਂ ਦਿੱਲੀ ਵਿੱਚ ਹੈ ਹੀ ਨਹੀਂ ਸਨ। ਸੋ ਇੱਕ ਬੰਦਾ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਵਾਲੇ ਲੋਕਾਂ ਨੂੰ ਡਿਫੈਂਡ ਕਰਦਾ ਔਰ ਦੂਜੇ ਪਾਸੇ ਇਹ ਕਹਿ ਰਿਹਾ ਕਿ ਮੈਂ ਤਾਂ ਜੀ ਹਰਜੀਤ ਸਿੰਘ ਸੱਜਣ ਨੂੰ ਨਹੀਂ ਮਿਲਣਾ, ਹਰਜੀਤ ਸਿੰਘ ਸੱਜਣ ਨੇ ਤਾਂ ਕੋਈ ਕ੍ਰਾਈਮ ਨਹੀਂ ਕੀਤਾ। ਸੋ ਇਹ ਸਾਰਾ ਕੁਛ ਇੰਡੀਆ ਦੇ ਮੀਡੀਆ ਤੋਂ ਲੈ ਕੇ ਇੰਡੀਆ ਦੀਆਂ ਏਜੰਸੀਆਂ, ਉੱਥੇ ਦੀ ਸਰਕਾਰ ਅਤੇ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਉਹਨਾਂ ਨੂੰ ਵੀ ਸੋਚਣਾ ਪੈਣਾ ਵੀ ਤੁਸੀਂ ਕਿੱਧਰ ਖੜਨਾ।
ਤੁਸੀਂ ਭਾਰਤ ਸਰਕਾਰ ਦੀਆਂ ਵਧੀਕੀਆਂ ਦੇ ਹੱਕ ਵਿੱਚ ਖੜ ਕੇ ਸਿੱਖਾਂ ਦੇ ਖਿਲਾਫ ਭੁਗਤਣਾ, ਜਾਂ ਤੁਸੀਂ ਜਿਹੜੀ ਸਿੱਖ ਜੈਨੋਸਾਈਡ ਵਾਲਾ ਮੁੱਦਾ ਆ ਜਾਂ ਸਿੱਖਾਂ ਜਿਹੜੇ ਇਸ਼ੂਜ਼ ਨੇ ਤੁਸੀਂ ਸਿੱਖ ਹੋ ਕੇ ਹੀ ਸਿੱਖਾਂ ਦੇ ਖਿਲਾਫ ਭੁਗਤਣਾ। ਸੋ ਮੇਰੇ ਖਿਆਲ 'ਚ ਸਾਡੇ ਜਿਹੜੇ ਵਿਊਰ ਨੇ ਜਾਂ ਦੇਖ ਰਹੇ ਨੇ ਜਾਂ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਵੀ ਇਹ ਗੱਲ ਮੇਰੇ ਖਿਆਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦੇ ਖਿਲਾਫ ਲਗਾਤਾਰ ਧੱਕਾ ਹੋ ਰਿਹਾ ਔਰ ਧੱਕਾ ਅੱਜ ਵੀ ਜਾਰੀ ਆ। ਆਹ ਸਾਰਾ ਕੁਝ ਤੁਸੀਂ ਐਡਾ ਵੱਡਾ ਦੇਖਦੇ ਹੋ, ਇਹ ਜਿਹੜਾ ਸਿੱਖਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ ਕਿ ਇਹ ਸਿੱਖਾਂ ਨੂੰ ਬਦਨਾਮ ਕਰਨੇ। ਪਰ ਦੂਜੇ ਪਾਸੇ ਪੋਜ਼ਿਟਿਵ ਪੱਖ ਇਹ ਹੈ ਕਿ ਸਾਡਾ ਖਾਲਸਾ ਦਾ ਚੈਪਟਰ ਆ, ਉਹ ਜਿਹੜਾ ਅਸੀਂ ਬਿਲੀਅਨ ਆਫ ਡਾਲਰ ਦੇ ਕੇ ਅਸੀਂ ਲੋਕਾਂ ਨੂੰ ਦੱਸਣਾ ਸੀ, ਦੁਨੀਆ ਦੀਆਂ ਸਰਕਾਰਾਂ ਨੂੰ ਦੱਸਣਾ ਸੀ, ਸਾਡਾ ਚੈਪਟਰ ਖੁੱਲ ਰਿਹਾ। ਉਹ ਉਹਨਾਂ ਦੇ ਮੂੰਹ ਤੇ ਚਪੇੜ ਪੈ ਰਹੀ ਉਲਟੀ, ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਲਟਾ ਸਾਡਾ ਜਿਹੜਾ ਚੈਪਟਰ ਆ ਆਜ਼ਾਦੀ ਦਾ ਤੇ ਉਹਨਾਂ ਦੀਆਂ ਵਧੀਕੀਆਂ ਨੰਗੀਆਂ ਹੋਣਗੀਆਂ ਮੇਰੇ ਖਿਆਲ। ਹਾਂਜੀ ਜੀ ਸੁਖਦੇਵ ਸਿੰਘ ਜੀ, ਮੈਂ ਅਖੀਰਲਾ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਸਟੀਫਨ ਹਾਰਪਰ ਜਿਹੜੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ, ਜੋ ਉੱਥੇ ਜਾ ਕੇ ਆਪਣੇ ਗੱਲ ਕਹੀ ਸੀ ਕਿ ਆਪਣੀ ਗੱਲ ਕਹਿਣ ਦਾ ਜਿਹੜਾ ਹੱਕ ਹੈ ਉਹ ਕੈਨੇਡਾ ਦੇ ਵਿੱਚ ਵਸਦੇ ਸਾਰੇ ਲੋਕਾਂ ਨੂੰ, ਉਹ ਸਿੱਖਾਂ ਨੂੰ ਵੀ ਉਨਾ ਹੀ ਬਰਾਬਰ ਹੱਕ ਹੈ। ਇੱਦਾਂ ਦਾ ਹੀ ਬਿਆਨ ਹੁਣ ਜਸਟਿਨ ਟਰੂਡੋ ਦੇ ਆਫਿਸ ਵੱਲੋਂ ਵੀ ਦਿੱਤਾ ਗਿਆ ਜਦੋਂ ਇਹ ਸਾਰੀ ਡਿਬੇਟ ਜਿਹਦੇ ਬਾਰੇ ਅਸੀਂ ਗੱਲ ਕੀਤੀ ਹੈ ਉਹ ਚੱਲ ਰਹੀ ਹੈ। ਸੋ ਜਿੱਥੇ ਇਹ ਸਾਰੀ ਡਿਬੇਟ ਚੱਲ ਰਹੀ ਹੈ ਤੇ ਅਫੀਸ਼ੀਅਲ ਚੈਨਲਸ ਇਹ ਕਹਿ ਰਹੇ ਆ, ਉੱਥੇ ਮੀਡੀਆ ਦੇ ਜਿਹੜੀ ਕੈਂਪੇਨ ਹੈਗੀ ਆ ਜਾਂ ਮੀਡੀਆ ਦੇ ਵਿੱਚ ਜਿਸ ਹਿਸਾਬ ਨਾਲ ਇਸ ਨੂੰ ਨੈਗੇਟ ਕੀਤਾ ਜਾ ਰਿਹਾ ਹੈ ਉਹਦਾ ਤੁਸੀਂ ਜ਼ਿਕਰ ਵਿਸਥਾਰ ਦੇ ਨਾਲ ਕੀਤਾ। ਮੈਂ ਇਹ ਸਮਝਣਾ ਚਾਹੁੰਦਾ ਵੀ ਕੀ ਜਿਹੜੇ ਇੱਥੇ ਸਿੱਖ ਬੈਠੇ ਆ ਡਾਇਸਪੋਰਾ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਤੇ ਯੂਰਪ ਦੇ ਵਿੱਚ, ਉਹਨਾਂ ਦੀਆਂ ਐਕਟੀਵਿਟੀਜ਼ ਪੰਜਾਬ ਦੇ ਵਿੱਚ ਕੋਈ ਪ੍ਰਭਾਵ ਪਾਉਂਦੀਆਂ ਨੇ ਜਿਹਦੇ ਕਰਕੇ ਭਾਰਤ ਦੀ ਸਰਕਾਰ ਤੇ ਉੱਥੋਂ ਦਾ ਮੀਡੀਆ ਇੰਨਾ ਵਿਰੋਧ ਕਰ ਰਿਹਾ ਹੈ ਸਿੱਖਾਂ ਦੀਆਂ, ਬਾਹਰਲੇ ਸਿੱਖਾਂ ਦੀਆਂ ਐਕਟੀਵਿਟੀਜ਼ ਦਾ? ਦੇਖੋ ਜੀ, ਬਹੁਤ ਪ੍ਰਭਾਵ ਪੈਂਦਾ ਕਿਉਂਕਿ ਬਾਹਰਲੇ ਸਿੱਖ ਜਿਹੜੇ ਇੰਡੀਅਨ ਆਕੂਪਾਈਡ ਪੰਜਾਬ ਤੋਂ ਬਾਹਰ ਬੈਠੇ ਨੇ, ਉਹ ਉਹਨਾਂ ਦੀ ਗੁਲਾਮ ਸੋਚ ਅਤੇ ਗੁਲਾਮ ਨਿਜ਼ਾਮ, ਪੁਲਿਸ, ਉਹਨਾਂ ਦੀ ਮੀਡੀਆ ਦੀ ਦਹਿਸ਼ਤਗਰਦੀ, ਉਹਨਾਂ ਦੀ ਜੱਜਾਂ ਦੀ, ਪੁਲਿਸ, ਉੱਥੇ ਦੇ ਲੀਡਰਾਂ ਦੀ, ਸਿਸਟਮ ਦੀ ਦਹਿਸ਼ਤਗਰਦੀ ਤੋਂ ਬਾਹਰ ਨੇ। ਇਹ ਠੀਕ ਆ ਕਿ ਸਾਰੇ ਸਿੱਖ ਕਈ ਵਾਰੀ ਇੱਕੋ ਜਿਹੇ ਨਹੀਂ ਹੁੰਦੇ, ਪਰ ਜਿਹੜੇ ਬਾਹਰ ਬੈਠੇ ਸਿੱਖ ਦਾ ਤਾਂ ਜਿਹੜੇ ਖਾਸ ਕਰਕੇ ਪੰਜਾਬ ਦੇ ਸਿੱਖ ਦਾ ਵੈਸੇ ਹੀ ਬਹੁਤ ਵੱਡਾ ਫਰਕ ਹੈ। ਇੱਥੇ ਸਾਨੂੰ ਬੋਲਣ ਦੀ ਖੁੱਲ੍ਹ ਆ, ਇੱਥੇ ਲੀਡਰ ਤੁਹਾਡੀ ਗੱਲ ਸੁਣਦੇ ਨੇ, ਇੱਥੇ ਅਖਬਾਰਾਂ ਤੁਹਾਡੀ ਗੱਲ ਸੁਣਦੀਆਂ ਨੇ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ, ਹੋ ਸਕਦਾ ਆਪਣੇ ਤੇ ਕੇਸ ਪਾ ਕੇ ਵੀ ਆਪਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ। ਹਾਂਜੀ, ਜਿਸ ਤਰ੍ਹਾਂ ਉੱਥੇ ਦੇਸ਼ ਧਰੋਹੀ ਦੇ ਕੇਸ ਪਾਏ ਜਾਂਦੇ ਨੇ। ਤੋ ਬਾਹਰਲੇ ਸਿੱਖਾਂ ਦੀ ਗੱਲ ਜਿਹੜੀ ਆ ਉਹਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਤੇ ਪੈ ਰਿਹਾ ਤੇ ਪਵੇਗਾ ਵੀ, ਔਰ ਇਸ ਤਰ੍ਹਾਂ ਹੀ ਰਹਿਣਾ, ਕਿਉਂਕਿ ਜੇ ਬਾਹਰਲੇ ਸਿੱਖਾਂ ਦੀ ਆਵਾਜ਼ ਬੰਦ ਹੋ ਗਈ ਫਿਰ ਤਾਂ ਉਹਨਾਂ ਦੀ ਜਿੱਤ ਹੋ ਜਾਊਗੀ। ਹਾਂਜੀ, ਬਾਹਰਲੇ ਸਿੱਖਾਂ ਦੀ ਆਵਾਜ਼ ਜਿਹੜੀ ਆ ਉੱਥੇ ਨਾਲੋਂ ਬਹੁਤ ਵੱਧ ਗੁਣਾ ਉੱਠਦੀ ਹੈ। ਔਰ ਇਹ ਠੀਕ ਹੈ ਕਿ ਜਿਹੜੀ ਉੱਥੇ ਦੇ ਸਿੱਖ ਵੀ ਫਿਰ ਸਮਝਦੇ ਨੇ, ਜਿੱਦਾਂ ਅਕਾਲੀ ਆਏ ਸੀਗੇ ਇੱਥੇ, ਜੀ ਅਕਾਲੀਆਂ ਦਾ ਵਿਰੋਧ ਹੋਇਆ ਤੇ ਜਾਂ ਹੋਰ ਲੋਕਾਂ ਦਾ ਹੋ ਰਿਹਾ ਤੇ ਇਹ ਕਿਉਂਕਿ PM ਹਾਰਪਰ ਉੱਥੇ ਕਹਿ ਕੇ ਆਏ ਸੀ ਕਿ ਸਿੱਖਾਂ ਨੂੰ ਵੀ ਦੂਜਿਆਂ ਵਾਂਗ ਅਧਿਕਾਰ ਹੈ ਕਿ ਤੁਹਾਨੂੰ ਅਸੀਂ ਚਾਹੁੰਦੇ ਕਿ ਇੰਡੀਆ ਯੂਨਾਈਟਡ ਰਹੇ। ਇਸ ਤਰ੍ਹਾਂ ਜਿਹੜੀ ਹੁਣ ਲਿਬਰਲ ਪਾਰਟੀ ਦੇ ਜਿਹੜੇ ਆਗੂ ਨੇ ਇਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹ ਕਿਊਬਕ ਤੋਂ ਨੇ। ਹਾਂਜੀ, ਕਿਊਬਕ ਦੇ ਵਿੱਚ ਵੱਖਰਾ ਜਿਹੜਾ ਹੈ ਦੇਸ਼ ਬਣਾਉਣ ਦੀ ਜਾਂ ਸੋਵਰਨਟੀ ਦੀ ਗੱਲ ਚੱਲਦੀ ਰਹਿੰਦੀ ਹੈ, ਅੱਜ ਵੀ ਚੱਲਦੀ ਹੈ। ਕਿਸੇ ਸਮੇਂ ਤੇਜ਼ ਹੋ ਜਾਂਦੀ ਹੈ, ਕਿਸੇ ਸਮੇਂ ਘੱਟ ਜਾਂਦੀ ਹੈ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰੀ ਉੱਥੇ ਪਿਛਲੇ ਸਾਲ ਗਏ ਤੇ ਆਪਣੇ ਇੰਗਲਿਸ਼ ਬੋਲਣ ਲੱਗੇ ਤਾਂ ਲੋਕਾਂ ਨੇ ਬੁਰਾ ਮਨਾਇਆ, ਪਰ ਉਹਨਾਂ ਨੇ ਫ੍ਰੈਂਚ ਬੋਲੀ। ਪਰ ਉੱਥੇ ਦੇ ਪਰ ਇਹ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਨਹੀਂ ਕਹਿ ਰਹੇ ਕਿ ਮੈਂ ਹੱਕ ਵਿੱਚ ਆ ਕਿਊਬਕ ਨੂੰ ਇੱਕ ਵੱਖਰਾ ਦੇਸ਼ ਬਣਾਉਣ ਦੇ, ਪਰ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਅਧਿਕਾਰ ਆ। ਇਸੇ ਤਰ੍ਹਾਂ NDP ਦੇ ਨੇਤਾ ਸਰਦਾਰ ਜਗਮੀਤ ਸਿੰਘ ਨੇ ਕਹਿਣਾ ਕਿ ਉਹਨਾਂ ਨੂੰ ਅਧਿਕਾਰ ਹੈ। ਇਸੇ ਤਰ੍ਹਾਂ ਜਿਹੜੇ ਐਂਡਰੂ ਸ਼ੇਰ ਨੇ ਪੀਸ ਪਾਰਟੀ, ਉਹਨਾਂ ਨੇ ਕਹਿਣਾ ਕਿ ਹਾਂ ਉਹਨਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਹੈ, ਪਰ ਅਸੀਂ ਚਾਹੁੰਦੇ ਕਿ ਸਾਰਾ ਕੈਨੇਡਾ ਇਕੱਠਾ ਰਹੇ। ਇਸੇ ਤਰ੍ਹਾਂ ਉਹਨਾਂ ਨੇ ਜਾ ਕੇ ਇੰਡੀਆ 'ਚ ਕਹਿਣਾ ਕਿ ਅਸੀਂ ਚਾਹੁੰਦੇ ਕਿ ਇੰਡੀਆ ਇਕੱਠਾ ਰਹੇ, ਪਰ ਜੇ ਸਿੱਖ ਇੱਥੇ ਦਾ ਜਿਹੜਾ ਚਾਰਟਰ ਆਫ ਰਾਈਟ ਆ, ਇੱਥੇ ਦਾ ਕੰਸਟੀਟਿਊਸ਼ਨ ਆ, ਇਹ ਸਿੱਖਾਂ ਨੂੰ ਇੱਥੇ ਗੱਲ ਕਰਨ ਦਾ ਅਧਿਕਾਰ ਦਿੰਦਾ। ਅਫਕੋਰਸ ਭਾਰਤ ਦਾ ਕੰਸਟੀਟਿਊਸ਼ਨ ਵੀ ਅਧਿਕਾਰ ਦਿੰਦਾ। ਕਿਸ ਤਰ੍ਹਾਂ ਕਿਸੇ ਦੇ ਅਧਿਕਾਰ ਖੋ ਸਕਦੇ ਹੋ? ਉੱਥੇ ਹੁਣ ਕਿੱਡਾ ਬੜਾ ਇਕੱਠ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। ਹਾਂਜੀ, ਤੇ ਉੱਥੇ ਜਿਹੜੇ ਇਸ਼ੂਜ਼ ਨੇ, ਆਪਾਂ ਹੁਣ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਥੇ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ, ਜਿੱਥੇ ਵੀ ਸਿੱਖਾਂ ਦੀ ਚੜ੍ਹਤ ਦੀ ਗੱਲ ਹੁੰਦੀ ਹੈ ਬਹੁਤ ਫਰਕ ਪੈਂਦਾ ਹੈ। ਤੇ ਉਸ ਫਰਕ ਨੂੰ, ਬਾਹਰਲੀ ਆਵਾਜ਼ ਨੂੰ ਕਹਿ ਲਓ ਦੱਬਣ ਵਾਸਤੇ ਸੋਸ਼ਲ
ਸੋਸ਼ਲ ਮੀਡੀਆ ਤੇ ਸਿੱਖਾਂ ਦੀ ਆਵਾਜ਼ ਨਾ ਜਾਵੇ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਨਾ ਹੋ ਸਕੇ। ਸਾਰਾ ਕੁਝ ਜਿਹੜਾ ਇਹ ਸਰਕਾਰ ਨੇ ਤਾਣਾ ਬਾਣਾ ਬੁਣਿਆ ਹੋਇਆ, ਪਰ ਇਸ ਤਾਣੇ ਬਾਣੇ ਦੇ ਵਿੱਚ ਨਾ ਸਰਕਾਰ ਨੇ, ਨਾ ਏਜੰਸੀਆਂ ਨੇ, ਨਾ ਸਿਸਟਮ ਨੇ ਇੰਨਾ ਕਾਮਯਾਬ ਨਹੀਂ ਹੋਣਾ ਕਿ ਜਿੰਨਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਬਦਨਾਮੀ ਵਿੱਚ ਇਹ ਖੁਦ ਫਸ ਜਾਂਦੇ ਨੇ, ਕਿਉਂਕਿ ਇਹਨਾਂ ਦਾ ਸਿਸਟਮ ਜਾਤ ਪਾਤੀ ਸਿਸਟਮ ਹੈ, ਇਹਨਾਂ ਦਾ ਸਿਸਟਮ ਲੋਕਾਂ ਨਾਲ ਧੱਕਾ ਕਰਨ ਦਾ ਸਿਸਟਮ ਹੈ। ਸਾਡਾ ਸਿਸਟਮ ਹੱਕ, ਸੱਚ, ਇਨਸਾਫ, ਆਜ਼ਾਦੀ ਦਾ ਹੈ। ਸੱਚ ਛੜਾਈ, ਸੱਚ ਕੀ ਬੇਲਾ। ਸੋ ਸਾਡੇ ਸਿਸਟਮ ਦੇ ਵਿੱਚ ਤੇ ਇਹਨਾਂ ਦੇ ਸਿਸਟਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਸਰਬੱਤ ਦਾ ਭਲਾ ਮੰਗਦੇ ਆ, ਇਹ ਸਿਰਫ ਆਪਣਾ ਭਲਾ ਮੰਗਦੇ ਨੇ। ਸੋ ਸਾਨੂੰ ਸਿੱਖਾਂ ਨੂੰ ਜਿਹੜੀ ਮਾਨਸਿਕ ਤੌਰ ਤੇ ਗੁਲਾਮੀ, ਉਹਦੇ ਵਿੱਚ ਬਾਹਰ ਆਉਣ ਦੀ ਲੋੜ ਹੈ ਮੇਰੇ ਖਿਆਲ ਚ। ਹਾਂਜੀ, ਇਹ ਵੀ ਬਹੁਤ ਜ਼ਰੂਰੀ ਹੈ ਜੀ। ਸੁਖਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਬਹੁਤ ਧੰਨਵਾਦ ਜੀ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਹਿਸਟਰੀ ਦੇ ਰਾਈਟ ਪਾਸੇ ਖਣ ਦੀ ਆਦਤ ਪਾਉਣੀ ਚਾਹੀਦੀ ਹੈ। ਉਹ ਦਿਨ ਦੂਰ ਨਹੀਂ ਜਿਸ ਦਿਨ ਕੌਮ ਦੇ ਝੰਡੇ ਦੁਨੀਆ ਦੇ ਝੰਡਿਆਂ ਬਰਾਬਰ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਟੋਰਾਂਟੋ ਤੋਂ ਸੁਖਤੇਜ ਸਿੰਘ ਗਿੱਲ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਵੀ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਚੈੱਕ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।